ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪਹਿਲਾ ਸਵਾਲ ਕੀ ਇਨਸਾਫ ਦੀ ਗੁਹਾਰ ਲਗਾਉਣਾ ਜਾਂ ਕਿਸੇ ਵਾਸਤੇ ਇਨਸਾਫ ਮੰਗਣਾ ਗੁਨਾਹ ਵਾ? ਤੁਸੀਂ ਕਹੋਗੇ ਕਿ ਨਹੀਂ, ਡੈਮੋਕ੍ਰੇਸੀ ਦੇ ਵਿੱਚ ਕਿਸੇ ਲਈ ਇਨਸਾਫ ਮੰਗਣਾ ਜਾਂ ਇਨਸਾਫ ਦੀ ਗੁਹਾਰ ਲਗਾਉਣਾ ਕੋਈ ਗੁਨਾਹ ਨਹੀਂ ਹੈ। ਜੈਨੀ ਜੌਲ ਦਾ ਗੀਤ ਲੈਟਰ ਟੂ CM ਅਸੀਂ ਅਕਸਰ ਹੀ ਦੇਖਦੇ ਰਹੇ ਹਾਂ ਕਿ ਕਿਸੇ ਦੁਖੀਏ ਵੱਲੋਂ, ਕਿਸੇ ਫਰਿਆਦੀ ਵੱਲੋਂ, ਕਿਸੇ ਲੋੜਵੰਦ ਵੱਲੋਂ ਅਕਸਰ ਹੀ ਕੋਈ ਲੈਟਰ ਲਿਖਿਆ ਜਾਂਦਾ SDM ਨੂੰ, ਤਹਿਸੀਲਦਾਰ ਨੂੰ, ਜਾਂ ਕਹਿ ਲਓ DC ਨੂੰ, ਜਾਂ ਕਹਿ ਲਓ ਹੋਰ ਜਿਹੜੀਆਂ ਵੱਡੀਆਂ ਅਥਾਰਟੀਜ਼ ਨੇ। ਲੋਕ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਦੇ ਨਾਂ 'ਤੇ ਵੀ ਖੱਤ ਲਿਖਦੇ ਨੇ, ਲੋਕ ਮੁੱਖ ਮੰਤਰੀ ਦੇ ਨਾਂ 'ਤੇ ਵੀ ਖੱਤ ਲਿਖਦੇ ਨੇ। ਅੱਗੇ ਵਧਣ ਤੋਂ ਪਹਿਲਾਂ ਮੈਂ 2-3 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਵਾਂ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਕਲਾਕਾਰ ਅਤੇ ਪੱਤਰਕਾਰ ਉਹ ਇੰਨੀ ਕੁ ਲਾਇਸੈਂਸਿੰਗ ਅਥਾਰਟੀ ਹੁੰਦਾ ਕਿ ਉਹਦੇ ਕੋਲ ਇੰਨਾ ਕੁ ਲਾਇਸੈਂਸ ਜ਼ਰੂਰ ਹੁੰਦਾ ਕਿ ਆਮ ਬੰਦੇ ਨਾਲੋਂ ਉਹ ਸਰਕਾਰ ਦਾ ਕ੍ਰਿਟਿਸਿਜ਼ਮ ਕਰ ਸਕਦਾ ਵਿਦ ਫੈਕਟ, ਫਿਗਰਸ ਐਂਡ ਕੁਛ ਰੈਫਰੈਂਸਸ ਦੇ ਹਵਾਲੇ ਦੇ ਨਾਲ, ਕੁਛ ਰੈਫਰੈਂਸਸ ਦੇ ਨਾਲ ਉਹ ਕਰ ਸਕਦਾ ਹੁੰਦਾ। ਪਰ ਹੁਣ ਤੁਹਾਨੂੰ ਪਤਾ ਹੈ ਕਿ ਪੱਤਰਕਾਰ ਤਾਂ ਇਹ ਕੰਮ ਛੱਡ ਚੁੱਕੇ ਨੇ। ਪੱਤਰਕਾਰ ਦਾ ਕੰਮ ਤਾਂ ਅੱਜ ਕੱਲ੍ਹ ਸਰਕਾਰਾਂ ਦੇ ਨਾਲ ਰਹਿ ਕੇ ਇਸ਼ਤਿਹਾਰ ਲੈਣੇ ਜਾਂ ਉਹ ਚੀਜ਼ਾਂ ਰਹਿ ਗਈਆਂ ਨੇ। ਕਲਾਕਾਰ, ਤੁਹਾਨੂੰ ਪਤਾ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਇੰਡਸਟਰੀ 'ਚੋਂ ਕਿੰਨੇ ਬੰਦੇ ਨੇ ਜਿਹੜੇ ਅੱਜ ਤੱਕ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਬੋਲੇ ਨੇ? ਕਿੰਨੇ ਲੋਕ ਨੇ? ਕੁਛ ਕਿ ਨਹੀਂ। ਰੁਪਿੰਦਰ ਹਾਂਡਾ, ਜੈਨੀ ਜੌਲ ਜਾਂ 1-2 ਨਾਂ ਹੋਰ ਹੋਣਗੇ। ਬਹੁਤੇ ਕਲਾਕਾਰ ਜਿਹੜਾ ਭਾਈਚਾਰੇ ਦਾ ਉਹ ਸੀਗਾ ਕਿ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਜਾਂਦੇ ਸੀ, ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਦੇ ਨਾਲ ਫੋਟੋ ਖਿਚਵਾਉਂਦੇ ਸੀ, ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਸੀ, ਵੀਡੀਓ ਬਣਾਉਂਦੇ ਸੀ, ਅਪਲੋਡ ਕਰਦੇ ਸੀ, ਵਿਊਜ਼ ਆਉਂਦੇ ਸੀ, ਲਾਈਕਸ ਆਉਂਦੇ ਸੀ, ਦੈਟਸ ਇਟ। ਇਸ ਤੋਂ ਜ਼ਿਆਦਾ ਉਹਨਾਂ ਦੀ ਕੋਈ ਨਹੀਂ ਹੈ। ਔਰ ਕਿਸੇ ਇੰਡਸਟਰੀ ਦੇ ਵਿੱਚ ਕਿਸੇ ਉੱਭਰਦੇ ਸਿਤਾਰੇ ਦਾ ਇਸ ਤਰੀਕੇ ਨਾਲ ਕਤਲ ਹੋ ਜਾਣਾ ਔਰ ਇੰਡਸਟਰੀ ਬੋਲੇ ਨਾ, ਸਵਾਲ ਤਾਂ ਖੜੇ ਹੋਣਗੇ ਕਿ ਇੰਨੀਆਂ ਨੀਵੀਆਂ ਕਿਉਂ ਪਾਈਆਂ, ਮਜਬੂਰੀਆਂ ਕੀ ਨੇ? ਖੈਰ, ਆਪਾਂ ਜੈਨੀ ਜੌਲ ਦੇ ਹੀ ਆਉਣੇ ਆ। ਜੈਨੀ ਜੌਲ ਦਾ ਗੀਤ YouTube ਤੋਂ ਹਟਾ ਦਿੱਤਾ ਗਿਆ। ਇਸ ਗੀਤ ਨੇ ਆਉਂਦੇ ਤਰਥੱਲੀ ਮਚਾ ਦਿੱਤੀ ਸੀ। ਇਸ ਗੀਤ ਦੀਆਂ ਜਿਹੜੀਆਂ ਲਾਈਨਾਂ ਨੇ, ਜਿਹੜੀਆਂ ਸਿੱਧੀਆਂ ਦਿਲ 'ਤੇ ਵੱਜਦੀਆਂ ਨੇ, ਸਾਡੇ ਘਰ ਵੈਣ ਪਏ CM ਜੀ, ਤੁਹਾਡੇ ਘਰ ਸ਼ਹਿਨਾਈਆਂ। ਇਹ ਕੁਝ ਇਸ ਤਰੀਕੇ ਦੇ ਨਾਲ ਜੈਨੀ ਜੌਲ ਨੇ ਆਪਣੇ ਇੱਕ ਵਿਦ ਕੁਛ ਤੱਥਾਂ ਦੇ ਹਵਾਲੇ ਦੇ ਨਾਲ, ਕੁਛ ਸਟੇਟਮੈਂਟਸ ਦੇ ਹਵਾਲੇ ਦੇ ਨਾਲ ਆਪਣੇ ਇਸ ਗੀਤ ਦੇ ਵਿੱਚ ਇੱਕ ਇਨਸਾਫ ਦੀ ਗੁਹਾਰ ਲਾਈ ਹੈ। ਔਰ ਵਿੱਚ ਸਿੱਧੂ ਦੇ ਮਾਪਿਆਂ ਦਾ ਔਰ ਆਖਿਰ ਦੇ ਵਿੱਚ ਤਾਂ ਸੰਦੀਪ ਨੰਗਲੰਬੀਆਂ ਦਾ ਵੀ ਜ਼ਿਕਰ ਕੀਤਾ, ਜਿਹੜਾ ਕਿ ਕਰਨਾ ਬਣਦਾ। ਹੁਣ ਉਸ ਤੋਂ ਬਾਅਦ ਜੈਨੀ ਜੌਲ ਦਾ ਇਹ ਗੀਤ ਇੰਨੀ ਕਿ ਇਹਨੇ ਤਰਥੱਲੀ ਮਚਾ ਦਿੱਤੀ ਕਿ ਇਹ ਗੀਤ ਜਿਹੜਾ ਕੁਛ ਹੀ ਘੰਟਿਆਂ ਦੇ ਵਿੱਚ YouTube 'ਤੇ 3 ਲੱਖ ਤੋਂ ਜ਼ਿਆਦਾ ਵਾਰ ਵੇਖਿਆ, ਕਈ ਥਾਈਂ ਤਾਂ ਵਾਰ-ਵਾਰ ਦੇਖਿਆ ਗਿਆ, ਕਿਉਂਕਿ ਇਹ ਗੀਤ ਸਿੱਧਾ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਗੁਹਾਰ ਲਗਵਾਉਂਦਾ ਸੀ। ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਅਤੇ ਮਾਪਿਆਂ ਨੇ ਇਸ ਗੀਤ ਨੂੰ ਸਿੱਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਦੱਸਿਆ। ਕਾਪੀਰਾਈਟ ਵਾਇਲੇਸ਼ਨ ਦਾ ਨੋਟਿਸ ਦੇ ਕੇ YouTube ਤੋਂ ਇਹ ਗੀਤ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ YouTube ਨੇ। ਅਤੇ ਉਸ ਤੋਂ ਬਾਅਦ YouTube ਦੀ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਗੁੱਸਾ ਹੈ। ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਦੇ ਵਿੱਚ ਇਹ ਰੁਝਾਨ ਵੇਖਣ ਨੂੰ ਮਿਲਿਆ ਕਿ ਸਰਕਾਰਾਂ ਕੁਝ ਕੰਟੈਂਟ ਨੂੰ ਇਤਰਾਜ਼ਯੋਗ ਕਹਿ ਕੇ ਉਹਨੂੰ ਹਟਵਾ ਰਹੀਆਂ ਨੇ। ਮੋਦੀ ਸਰਕਾਰ ਦੇ ਬਾਬਤ ਆਪਾਂ ਦੇਖਦੇ ਹਾਂ ਕਿ ਕਿੰਨੇ ਅਕਾਊਂਟ, ਕਿੰਨੇ ਟਵਿੱਟਰ ਅਕਾਊਂਟ, ਕਿੰਨੇ ਟਵੀਟਸ ਲੋਕਾਂ ਦੇ ਹਟਵਾਏ ਗਏ ਨੇ। ਔਰ ਲੋਕਾਂ ਨੂੰ ਅਰਬਨ ਨਕਸਲ ਦਾ ਜਿਹੜਾ ਉਹ ਦੇ ਕੇ ਖਿਤਾਬ, ਜਾਂ ਕਹਿ ਲਓ ਕਿ ਇੱਕ ਤਰੀਕੇ ਨਾਲ ਲਕਬ ਦੇ ਕੇ ਉਹ ਦੂਜਿਆਂ ਦੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਹੇਟ ਪੈਦਾ ਕੀਤੀ ਗਈ, ਜਿਹੜੇ ਲੋਕ ਸਰਕਾਰ ਨੂੰ ਸਵਾਲ ਕਰਦੇ ਸੀਗੇ। ਉਸ ਤੋਂ ਬਾਅਦ ਕੀ ਹੁੰਦਾ? ਸਿੱਧੂ ਮੂਸੇਵਾਲੇ ਦਾ SYL ਗੀਤ ਹਟਾਇਆ ਗਿਆ। ਕਨਵਰ ਗਰੇਵਾਲ ਦਾ ਬੰਦੀ ਸਿੰਘਾਂ ਦੀ ਰਿਹਾਈ ਗੀਤ ਹਟਾਇਆ ਗਿਆ। ਹੁਣ ਬੇਸ਼ੱਕ ਸਰਕਾਰਾਂ ਕੋਲ ਅਖਤਿਆਰ ਨੇ ਕਿ ਉਹ ਕੁਝ ਗੀਤਾਂ ਨੂੰ ਹਟਵਾ ਸਕਦੀਆਂ, ਕੁਝ ਕੰਟੈਂਟ ਨੂੰ ਹਟਵਾ ਸਕਦੀਆਂ, ਬਸ਼ਰਤੇ ਉਹ ਕੰਟੈਂਟ ਦੇਸ਼ ਦੇ ਵਿੱਚ ਦੋ ਫਿਰਕਿਆਂ ਨੂੰ ਲੜਾਉਂਦਾ ਹੋਵੇ, ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੋਵੇ, ਦੇਸ਼ ਦੇ ਅੰਦਰ ਕੋਈ ਇਸ ਤਰ੍ਹਾਂ ਦੇ ਫਿਰਕੂ ਦੰਗਿਆਂ ਨੂੰ ਉਤਸ਼ਾਹਿਤ ਕਰਦਾ ਹੋਵੇ, ਦੋ ਫਿਰਕਿਆਂ ਦੇ ਵਿੱਚ ਪਾੜ ਪਾਉਂਦਾ ਹੋਵੇ। ਪਰ ਤੁਸੀਂ ਆਪ ਦੱਸੋ ਕਿ ਜੈਨੀ ਜੌਲ ਦਾ ਗੀਤ ਦੋ ਫਿਰਕਿਆਂ ਦੇ ਵਿੱਚ ਪਾੜ ਪਾਉਂਦਾ ਵਾ? ਕਿ ਇਹ ਦੋ ਫਿਰਕਿਆਂ ਨੂੰ ਲੜਾਉਂਦਾ ਵਾ? ਕਿ ਇਹ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਵਾ? ਇਹ ਗੀਤ ਸ਼ੀਸ਼ਾ ਦਿਖਾਉਂਦਾ ਵਾ ਮਾਨ ਸਰਕਾਰ ਨੂੰ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮਾਨ ਸਰਕਾਰ ਨੂੰ ਲੈ ਕੇ ਇਸ ਕਰਕੇ ਸ਼ੱਕ ਕੀਤਾ ਜਾ ਰਿਹਾ। ਮੈਂ ਸਾਰੀ ਚੀਜ਼ ਇਹਦੇ ਵਿੱਚ ਸਾਫ਼ ਕਰਨੀ ਚਾਹੁੰਦਾ ਵਾਂ ਕਿ ਮਾਨ ਸਰਕਾਰ 'ਤੇ ਸਿਰਫ ਗਿਲਾ ਕਿ ਇਹ ਸਰਕਾਰ ਨੇ ਇਸ ਗੀਤ ਨੂੰ ਹਟਵਾ ਦਿੱਤਾ, ਕਿਉਂਕਿ ਅਸਲ ਦੇ ਵਿੱਚ ਜੈਨੀ ਜੌਲ ਨੇ ਉਹ ਗੱਲ ਕਹੀ ਹੈ ਜਿਹੜੀ ਗੱਲ ਕਹਿਣ ਤੋਂ ਮੀਡੀਆ ਅਦਾਰੇ ਵੀ ਡਰਦੇ ਆ, ਜਿਹੜੀ ਗੱਲ ਕਹਿਣ ਤੋਂ ਅੱਜ ਕੱਲ੍ਹ ਮੀਡੀਆ ਦਾ ਵੱਡਾ ਹਿੱਸਾ ਡਰਦਾ, ਜਿਹੜੀ ਗੱਲ ਕਹਿਣ ਤੋਂ ਵਿਰੋਧੀਆਂ ਦਾ ਵੱਡਾ ਧੜਾ ਵੀ ਡਰਦਾ, ਜਿਹੜੀ ਗੱਲ ਕਹਿਣ ਦਾ ਮਾਦਾ ਸਿੱਧੂ ਮੂਸੇਵਾਲੇ ਦੇ ਘਰ ਫੋਟੋਆਂ ਖਿਚਾ ਕੇ ਲਾਈਕਸ ਅਤੇ ਵਿਊਜ਼ ਖੱਟਣ ਵਾਲੇ ਕਲਾਕਾਰ ਲਾਣੇ ਦੇ ਵਿੱਚ ਨਹੀਂ ਹੈ। ਅੱਜ ਮੀਡੀਆ ਅਤੇ ਪੱਤਰਕਾਰਤਾ ਦਾ ਇੱਕ ਵੱਡਾ ਹਿੱਸਾ ਇਹ ਸਾਰੇ ਵਰਤਾਰੇ ਨੂੰ ਇੱਕ ਤਮਾਸ਼ਬੀਨ ਬਣ ਕੇ ਦੇਖ ਰਿਹਾ। ਜੈਨੀ ਜੌਲ ਨੇ ਇਸ ਗੀਤ ਦੇ ਵਿੱਚ ਉਹ ਗੱਲਾਂ ਕਹੀਆਂ ਜੋ ਇੰਡਸਟਰੀ ਦੇ ਵਿੱਚ ਵੀ ਕੋਈ ਨਹੀਂ ਕਹਿ ਸਕਿਆ।
ਜਿੱਥੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਉਹਨੇ ਇਨਸਾਫ ਦੀ ਮੰਗ ਕੀਤੀ ਆ, ਉੱਥੇ ਹੀ ਸਰਕਾਰ ਤੇ ਵੀ ਚੰਗੀਆਂ ਟਕੋਰਾਂ ਲਾਈਆਂ ਨੇ। ਗੈਂਗਸਟਰਾਂ ਦੇ ਭੱਜਣ ਦੀ ਗੱਲ ਕੀਤੀ ਆ, ਭਗਵੰਤ ਮਾਨ ਵੱਲੋਂ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਦੀ ਗੱਲ ਕੀਤੀ ਆ। ਕੱਲਾ ਸਿੱਧੂ ਦਾ ਕਤਲ ਨਹੀਂ, ਇਸ ਗੀਤ ਦੇ ਆਖਿਰ ਦੇ ਵਿੱਚ ਉਸਨੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੱਲ ਵੀ ਕਹੀ ਹੈ। ਸਰਕਾਰਾਂ ਨੂੰ ਸਵਾਲ ਕਰਨ ਦੇ ਲਈ ਮਾਦੇ ਦੀ ਲੋੜ ਹੁੰਦੀ ਹੈ। ਸਰਕਾਰਾਂ ਨੂੰ ਸਵਾਲ ਕਰਨ ਦੇ ਲਈ ਤੁਹਾਡੇ 'ਚੋਂ ਜਜ਼ਬਾ ਚਾਹੀਦਾ ਹੁੰਦਾ, ਜਿਹੜਾ ਜਜ਼ਬਾ ਬਹੁਤ ਘੱਟ ਲੋਕਾਂ ਕੋਲੇ ਹੁੰਦਾ। ਆਮ ਤੌਰ 'ਤੇ ਸਰਕਾਰਾਂ ਨੂੰ ਸਵਾਲ ਕਰਨੇ ਕਲਾਕਾਰਾਂ ਦੇ ਨਾਲ ਪੱਤਰਕਾਰਾਂ ਦੇ ਫਰਜ਼ ਨੇ, ਪਰ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਕਿ ਪੱਤਰਕਾਰਤਾ ਸਰਕਾਰ ਨੂੰ ਕਿੰਨੇ ਕੁ ਸਵਾਲ ਕਰ ਰਹੀ ਹੈ। ਅਸਲ ਦੇ ਵਿੱਚ ਜੈਨੀ ਜੌਲ ਆਪਣੇ ਆਪ ਸਿੱਧੂ ਮੂਸੇਵਾਲੇ ਨੂੰ ਭਾਵੁਕ ਤੌਰ 'ਤੇ ਜੁੜਿਆ ਮਹਿਸੂਸ ਕਰਦੀ ਹੈ। ਸਿੱਧੂ ਮੂਸੇਵਾਲੇ ਨੇ ਉਸ ਦਿਨਾਂ ਦੇ ਵਿੱਚ ਮਦਦ ਕੀਤੀ ਸੀ ਜਦੋਂ ਉਹ ਸਟਰਗਲ ਦੇ ਵਿੱਚੋਂ ਲੰਘ ਰਹੀ ਸੀ। ਇਸੇ ਤਰ੍ਹਾਂ ਅਫਸਾਨਾ ਖਾਨ ਦੇ ਨਾਲ ਅਸੀਂ ਇੱਕ ਇੰਟਰਵਿਊ ਕੀਤੀ ਸੀ। ਉਸ ਇੰਟਰਵਿਊ ਦੇ ਵਿੱਚ ਅਫਸਾਨਾ ਖਾਨ ਨੇ ਆਪਣੇ ਉਹ ਸਿੱਧੂ ਦੇ ਨਾਲ ਜਿਹੜਾ ਭੈਣ ਭਰਾ ਦਾ ਰਿਸ਼ਤਾ ਸੀ ਉਹਦੇ ਬਾਰੇ ਜ਼ਿਕਰ ਕੀਤਾ, ਔਰ ਉਹਨੇ ਦੱਸਿਆ ਸੀ ਕਿ ਸਿੱਧੂ ਕਿਸ ਹਿਸਾਬ ਦਾ ਬੰਦਾ ਸੀ, ਸਿੱਧੂ ਕਿਸ ਸੁਭਾਅ ਦਾ ਬੰਦਾ ਸੀ। ਖੈਰ, ਕਲਾਕਾਰ ਲਾਣੇ ਦੀ ਮੈਂ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਵੱਡੀ ਗਿਣਤੀ ਨੂੰ ਹੁਣ ਸਿਆਸੀ ਚਾਪਲੂਸੀ ਦੀ ਆਦਤ ਪੈ ਗਈ ਆ। ਉਹ ਸਿਰਫ ਡਰਪੋਕ ਜਿਹੇ ਤਰੀਕੇ ਨਾਲ ਰਿਪ ਲਿਖ ਕੇ ਉਹਨਾਂ ਨੂੰ ਲੱਗਦਾ ਕਿ ਰਿਪ ਲਿਖਤਾ ਸਾਡਾ ਫਰਜ਼ ਪੂਰਾ ਹੋ ਗਿਆ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਵੀ ਕਲਾਕਾਰ ਜਿਹੜਾ ਇਸ ਮਾਮਲੇ ਦੇ ਵਿੱਚ ਖੁੱਲ੍ਹ ਕੇ ਨਹੀਂ ਬੋਲਿਆ। ਸਿੱਧੂ ਦੇ ਮਾਪਿਆਂ ਨੇ ਵੀ ਇਸ ਗੱਲ ਤੇ ਗਿਲਾ ਜ਼ਾਹਰ ਕੀਤਾ ਸੀ, ਪਰ ਫਿਰ ਵੀ ਇੰਡਸਟਰੀ ਦੇ ਵਿੱਚੋਂ ਕੋਈ ਵੀ ਨਿੱਤਰ ਕੇ ਨਹੀਂ ਆਇਆ। ਜੈਨੀ ਜੌਲ ਨੇ ਜਿਸ ਤਰੀਕੇ ਦੇ ਨਾਲ ਇਸ ਮਸਲੇ ਨੂੰ ਚੁੱਕਦਿਆਂ ਸਰਕਾਰ ਤੇ ਮਾਨ ਸਾਹਿਬ ਨੂੰ ਤਿੱਖੇ ਸਵਾਲ ਕੀਤੇ ਆ, ਉਹ ਵਧਾਈ ਦੀ ਪਾਤਰ ਹੈ। ਜੋ ਉਹ ਗੱਲ ਕਰ ਰਹੀ ਆ ਉਹ ਵਿਰੋਧੀ ਧਿਰਾਂ ਨੂੰ ਕਰਨੀ ਚਾਹੀਦੀ ਸੀ, ਸਮਾਜ ਦੇ ਰੋਸ਼ਨ ਦਿਮਾਗ ਬੰਦਿਆਂ ਨੂੰ ਕਰਨੀ ਚਾਹੀਦੀ ਸੀ, ਮਿਊਜ਼ਿਕ ਇੰਡਸਟਰੀ ਨੂੰ ਕਰਨੀ ਚਾਹੀਦੀ ਸੀ, ਪੱਤਰਕਾਰਾਂ ਨੂੰ ਕਰਨੀ ਚਾਹੀਦੀ ਸੀ। ਉਹ ਗੱਲ ਜੈਨੀ ਜੌਲ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰਿਤ ਕਰ ਰਹੀ ਹੈ। ਇਹ ਹਰ ਇੱਕ ਆਮ ਇਨਸਾਨ ਦੇ ਨਾਲ ਕਲਾਕਾਰ ਤਾਂ ਪੱਤਰਕਾਰ ਨੂੰ ਇਸ ਗੱਲ ਦੀ ਖੁੱਲ੍ਹ ਹੁੰਦੀ ਹੈ ਕਿ ਉਹ ਸਰਕਾਰ ਨੂੰ ਘੇਰ ਸਕੇ, ਉਹਦੇ 'ਤੇ ਤੰਜ਼ ਕਰ ਸਕੇ, ਉਹਨੂੰ ਸਵਾਲ ਕਰ ਸਕੇ, ਅਤੇ ਸਰਕਾਰ ਨੂੰ ਵੀ ਆਲੋਚਨਾ ਸਹਿਣ ਦਾ ਮਾਦਾ ਰੱਖਣਾ ਚਾਹੀਦਾ ਵਾ। ਅੱਜ ਭਗਵੰਤ ਮਾਨ ਸਰਕਾਰ ਨੂੰ ਇਹ ਸਵਾਲ ਕੋਈ ਵੀ ਠੋਸ ਤਰੀਕੇ ਨਾਲ ਨਹੀਂ ਕਰ ਰਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਸਿਕਿਉਰਿਟੀ ਵਿਦਡਰਾਲ ਦੀ ਜਿਹੜੀ ਸੂਚੀ ਸੀ ਉਹ ਲੀਕ ਹੋਈ, ਔਰ ਬਕਾਇਦਾ ਕਈਆਂ ਲੋਕਾਂ ਨੇ ਉਸ ਚੀਜ਼ ਨੂੰ ਕੈਸ਼ ਕੀਤਾ। ਉਹ ਕਿਹਨੇ ਕੀਤੀ, ਕਿਉਂ ਕੀਤੀ, ਉਹਦੇ ਮੰਤਵ ਕੀ ਸੀ, ਕਿਉਂਕਿ ਉਸ ਤੋਂ ਕੁਝ ਘੰਟਿਆਂ ਬਾਅਦ ਸਿੱਧੂ ਦਾ ਕਤਲ ਹੋ ਜਾਂਦਾ, ਕਿਉਂਕਿ ਰੇਕੀ ਕਰਨ ਵਾਲੇ ਇਸ ਗੱਲ ਦੇ ਦਾਅ ਦੇ ਵਿੱਚ ਸੀਗੇ। ਉਸ ਤੋਂ ਵੀ ਅਗਲੀ ਗੱਲ ਕਿ ਮਾਨ ਸਾਹਿਬ ਨੂੰ ਇਹ ਸਵਾਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਦਡਰਾਲ ਦੇ ਮਾਮਲੇ ਦੀ ਗੱਲ ਕਰ ਲੈਂਦੇ ਆਪਾਂ, ਜਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਮਾਨ ਸਾਹਿਬ ਨੇ ਕਮਿਸ਼ਨ ਆਫ ਇਨਕੁਆਇਰੀ ਦਾ ਐਲਾਨ ਕੀਤਾ ਸੀ, ਪਰ ਇਸ ਦਾ ਕੀ ਬਣਿਆ, ਕੋਈ ਜਵਾਬ ਨਹੀਂ ਹੈ। ਅੱਜ ਜਿਸ ਪਾਰਟੀ ਲਈ ਸਿੱਧੂ ਮੂਸੇਵਾਲੇ ਨੇ ਚੋਣ ਲੜੀ ਸੀ, ਉਹ ਪਾਰਟੀ ਵੀ ਸਿੱਧੂ ਦੇ ਮਾਮਲੇ ਦੇ ਵਿੱਚ ਉਸ ਤਰੀਕੇ ਦਾ ਕੰਮ ਨਹੀਂ ਕਰ ਸਕੀ ਜਿਸ ਤਰੀਕੇ ਨਾਲ ਉਸ ਨੂੰ ਕਰਨਾ ਚਾਹੀਦਾ ਸੀ। ਜੈਨੀ ਜੌਲ ਨੇ ਗੜਕਵੀਂ ਆਵਾਜ਼ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਇਹ ਗੀਤ ਗਾਇਆ ਜਿਸ ਤਰ੍ਹਾਂ ਕਵਿਸ਼ਰੀ ਗਾਈ ਜਾਂਦੀ, ਜਿਸ ਤਰ੍ਹਾਂ ਢਾਡੀ ਵਾਰਾਂ ਗਾਈਆਂ ਜਾਂਦੀਆਂ, ਉਸ ਤਰੀਕੇ ਦੇ ਨਾਲ ਉਹਨੇ ਆਪਣੀ ਗੜਕਵੀਂ ਆਵਾਜ਼ ਦੇ ਵਿੱਚ ਸਰਕਾਰ ਨੂੰ ਸਵਾਲ ਕੀਤੇ ਨੇ, ਗੈਂਗਸਟਰਾਂ ਦੇ ਭੱਜਣ ਤੋਂ ਲੈ ਕੇ। ਔਰ ਇਸ ਕਰਕੇ ਉਹ ਵਧਾਈ ਦੀ ਪਾਤਰ ਹੈ ਕਿਉਂਕਿ ਉਹਨੇ ਬੜੇ ਜਿਗਰੇ ਦੇ ਨਾਲ ਇਹ ਗੱਲ ਕਹੀ ਹੈ। ਪਰ ਜਿਸ ਤਰੀਕੇ ਨਾਲ ਇਹ ਗੀਤ ਹਟਾਇਆ ਗਿਆ, ਇਸ ਗੀਤ ਦੀ ਬਾਬਤ ਇੱਕ ਦੱਸਣਾ ਬਣਦਾ ਕਿ ਇਹ ਜਿਹੜਾ ਸੀਐਮ ਲੈਟਰ ਟੂ ਸੀਐਮ ਦਾ ਜਿਹੜਾ ਗੀਤ ਹੈ, ਇਹ ਕਾਪੀਰਾਈਟ ਸਟ੍ਰਾਈਕ ਵੱਜਿਆ। ਜੈਨੀ ਜੌਲ ਦੀ ਟੀਮ ਦੇ ਮੁਤਾਬਕ ਉਹ ਕਾਪੀਰਾਈਟ ਸਟ੍ਰਾਈਕ ਵਾਰਨਰ ਬ੍ਰਦਰਜ਼ ਦੀ ਕੰਪਨੀ ਵੱਲੋਂ ਵੱਜਿਆ। ਪਰ ਇਹ ਚਰਚਾ ਵੀ ਚੱਲ ਰਹੀ ਹੈ ਕਿ ਜੈਨੀ ਜੌਲ ਨੇ ਕਿਉਂਕਿ ਇਸ ਗੀਤ ਦੇ ਵਿੱਚ ਭਗਵੰਤ ਮਾਨ 'ਤੇ ਸਿੱਧਾ ਨਿਸ਼ਾਨਾ ਸਾਧਿਆ ਅਤੇ ਉਹਨਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਇਸ ਗੀਤ ਦੇ ਫਿਲਮਾਂਕਣ ਦੇ ਵਿੱਚ ਵਰਤੀਆਂ ਗਈਆਂ, ਤਾਂ ਇਸ ਗੀਤ ਨੂੰ ਹਟਾਉਣ ਤੋਂ ਬਾਅਦ ਲੋਕਾਂ ਦਾ ਜਿਹੜਾ ਗੁੱਸਾ ਵਾ ਉਹ ਮਾਨ ਸਰਕਾਰ 'ਤੇ ਵੀ ਹੈ, ਪੰਜਾਬ ਸਰਕਾਰ 'ਤੇ ਵੀ ਹੈ। ਪਰ ਸਵਾਲ ਉੱਥੇ ਹੀ ਨੇ ਕਿ ਜਦੋਂ ਬ੍ਰਿਟਿਸ਼ ਰਾਜ ਸੀ ਉਦੋਂ ਕਵਿਤਾਵਾਂ ਦੇ ਜ਼ਰੀਏ, ਅਖਬਾਰਾਂ ਦੇ ਜ਼ਰੀਏ, ਇਸ ਤਰ੍ਹਾਂ ਗੀਤਾਂ ਦੇ ਜ਼ਰੀਏ, ਉਸ ਤੋਂ ਵੀ ਪਿੱਛੇ ਜੇ ਆਪਾਂ ਚਲੇ ਜਾਈਏ ਤਾਂ ਜਦੋਂ ਵਾਰਾਂ ਗਾਈਆਂ ਜਾਂਦੀਆਂ ਸੀ, ਜਦੋਂ ਯੁੱਧ ਲੜਨੇ ਹੁੰਦੇ ਸੀ ਤਾਂ ਵਾਰਾਂ ਗਾਈਆਂ ਜਾਂਦੀਆਂ ਸੀ। ਉਹਦੇ ਨਾਲ ਜਿਹੜੇ ਯੋਧੇ ਹੁੰਦੇ ਸੀ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ, ਮੈਂਟਲੀ ਪ੍ਰਪੇਅਰ ਕੀਤਾ ਜਾਂਦਾ ਸੀ। ਪਰ ਅੱਜ ਅਸੀਂ ਦੇਖਦੇ ਹਾਂ ਵੀ ਮੋਦੀ ਸਾਹਿਬ ਜਿਹੜੇ ਆ ਉਹਨਾਂ ਦੇ ਵਿੱਚ ਵੀ ਆਲੋਚਨਾ ਨੂੰ ਝੱਲਣ ਦਾ ਮਾਦਾ ਬਹੁਤ ਘੱਟ ਆ। ਉਹਨਾਂ ਨੇ ਵੀ ਉਹ ਟੀਵੀ ਅਦਾਰੇ, ਉਹ ਪੱਤਰਕਾਰ, ਉਹ ਜਨਤਕ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਤਕਰੀਬਨ ਆਈਸੋਲੇਟ ਕੀਤਾ ਹੋਇਆ, ਜਿਹੜੀਆਂ ਲੋਕਾਂ ਦੀ ਆਵਾਜ਼ ਬਣਦੇ ਨੇ, ਜਿਹੜੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ, ਲੋਕਾਂ ਤੇ ਵਧੀਕੀਆਂ ਦੇ ਵਿਰੁੱਧ ਬੋਲਦੇ ਰਹਿੰਦੇ ਆ। ਜੈਨੀ ਜੌਲ ਨੇ ਉਹ ਕੰਮ ਕੀਤਾ ਵਾ ਜਿਹੜਾ ਇੰਡਸਟਰੀ ਦਾ ਇੱਕ ਬਹੁਤ ਵੱਡਾ ਧੜਾ, ਇੰਡਸਟਰੀ ਦੇ ਵਿੱਚ ਅਰਬਾਂਪਤੀ ਲੋਕ ਬੈਠੇ ਨੇ, ਇੰਡਸਟਰੀ ਦੇ ਵਿੱਚ ਉਹ ਲੋਕ ਬੈਠੇ ਨੇ ਜਿਹੜੇ ਅੱਜ ਬੇਸ਼ੱਕ ਕੰਮ ਛੱਡ ਦੇਣ ਤਾਂ ਉਹਨਾਂ ਦੀਆਂ ਕਈ ਪੁਸ਼ਤਾਂ ਬਹਿ ਕੇ ਖਾ ਸਕਦੀਆਂ। ਇੰਡਸਟਰੀ ਦੇ ਵਿੱਚ ਉਹ ਲੋਕ ਬੈਠੇ ਆ ਜਿਹੜੇ ਲੋਕਾਂ ਨੂੰ ਪੰਜਾਬੀਆਂ ਨੇ ਇੱਕ ਨਹੀਂ, ਦੋ ਨਹੀਂ, ਬਲਕਿ ਕਈ ਦਹਾਕਿਆਂ ਤੋਂ ਮਾਣ ਸਤਿਕਾਰ ਦਿੱਤਾ, ਪਰ ਉਹ ਚੁੱਪ ਨੇ। ਉਹਨਾਂ ਦੀ ਚੁੱਪ ਸਾਜ਼ਿਸ਼ਾਨਾ ਹੈ, ਉਹਨਾਂ ਦੀ ਚੁੱਪ ਕਾਇਰਾਨਾ ਹੈ। ਸੋ ਜੈਨੀ ਜੌਲ ਨੇ ਉਹ ਕੰਮ ਕੀਤਾ ਵਾ
ਜਿਹੜਾ ਕੰਮ, ਔਰ ਉਹਨੇ ਸਿੱਧਾ ਸੰਬੋਧਿਤ ਹੋ ਕੇ ਕਿਹਾ ਮੁੱਖ ਮੰਤਰੀ ਸਾਹਿਬ ਨੂੰ। ਇਸੇ ਕਰਕੇ ਲੋਕਾਂ ਦਾ ਗਿਲਾ ਕਿ ਪੰਜਾਬ ਸਰਕਾਰ ਨੇ ਉਹ ਗੀਤ ਹਟਵਾਤਾ ਹੋਣਾ। ਹਾਲਾਂਕਿ ਜਿਹੜੀ ਟੀਮ ਉਹਨਾਂ ਦਾ ਕਹਿਣਾ ਕਿ ਅਸੀਂ ਕੁਝ ਟਾਈਮ ਬਾਅਦ ਜਿਹੜਾ ਇਹ ਗੀਤ ਨੂੰ ਦੁਬਾਰਾ ਲੈ ਕੇ ਆਵਾਂਗੇ। ਜਿਹੜੇ ਕਾਪੀਰਾਈਟ ਸਟ੍ਰਾਈਕ ਵੱਜੇ ਨੇ ਉਹਨਾਂ ਨੂੰ ਅਸੀਂ ਉਹਨਾਂ ਚੀਜ਼ਾਂ ਨੂੰ ਸੋਧ ਕੇ ਦੁਬਾਰਾ ਇਹ ਗੀਤ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਾਂਗੇ। ਪਰ ਇੱਕ ਵਾਰ ਫਿਰ ਤੋਂ ਸਵਾਲ ਜਿਹੜਾ ਉਹ ਇਹੀ ਹੈ ਕਿ ਕੀ ਇਨਸਾਫ ਦੀ ਗੁਹਾਰ ਲਾਉਣਾ ਗੁਨਾਹ ਵਾ? ਕਿ ਜਿਹੜੇ ਦੱਬੇ ਲਤਾੜੇ ਕੁਚਲੇ ਵਰਗ ਨੇ ਉਹਨਾਂ ਦੀ ਆਵਾਜ਼ ਚੁੱਕਣਾ, ਜਾਂ ਜਿਨ੍ਹਾਂ ਨਾਲ ਵਧੀਕੀਆਂ ਹੋਈਆਂ, ਜਿਨ੍ਹਾਂ ਤੇ ਜ਼ਬਰ ਹੋਇਆ, ਕਿ ਉਹਨਾਂ ਦੀ ਆਵਾਜ਼ ਚੁੱਕਣਾ ਗੁਨਾਹ ਵਾ? ਇੱਕ ਪਾਸੇ ਸਰਕਾਰ ਦੀ ਕਸਟਡੀ ਦੇ ਵਿੱਚੋਂ ਗੈਂਗਸਟਰ ਭੱਜ ਰਹੇ ਨੇ, ਦੂਜੇ ਪਾਸੇ ਸਰਕਾਰ ਸਦਨ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਸਵਾਲ ਨੂੰ ਫੇਸ ਕਰਨ ਦੀ ਤਿਆਰੀ ਨਹੀਂ। ਔਰ ਤੀਜੀ ਗੱਲ ਇਹ ਹੈ ਕਿ ਕਾਂਗਰਸ, ਜਿਸ ਪਾਰਟੀ ਦੇ ਲਈ ਉਹ ਮੁੰਡਾ ਚੋਣ ਲੜਿਆ, ਉੱਭਰਦਾ ਸਿਤਾਰਾ ਔਰ ਵਰਲਡ ਲੈਵਲ 'ਤੇ ਮਸ਼ਹੂਰ ਬੰਦਾ, ਜਿਸ ਪਾਰਟੀ ਲਈ ਉਹਨੇ ਚੋਣ ਪ੍ਰਚਾਰ ਵੀ ਕੀਤਾ ਹੋਣਾ, ਉਹ ਪਾਰਟੀ ਇਸ ਤਰੀਕੇ ਨਾਲ ਉਹਦੇ ਲੀਡਰ ਜਿਹੜੇ ਆਲਾ 6-7 ਲੀਡਰ ਨੇ ਉਹਨਾਂ ਦੇ ਜਿਹੜੇ ਜਿਨ੍ਹਾਂ ਦੀ ਆਵਾਜ਼ ਨੂੰ ਕੌਮੀ ਮੀਡੀਆ ਵੀ ਕਵਰ ਕਰਦਾ, ਉਹਨਾਂ ਨੇ ਉਹ ਆਵਾਜ਼ ਚੁੱਕਣੀ ਬੰਦ ਕਰਤੀ। ਔਰ ਸਿੱਧੂ ਦੇ ਮਾਪਿਆਂ ਦਾ ਜਿਹੜਾ ਗਿਲਾ ਵਾ ਉਹ ਕੁਛ ਹੱਦ ਤੱਕ ਜਾਇਜ਼ ਆ। ਅੱਜ ਹਜ਼ਾਰਾਂ ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੰਨਾ ਕਮਾਦਾ ਨਹੀਂ ਹੈ ਕਿ ਉਹ ਸਿੱਧੂ ਦੇ ਮਾਮਲੇ ਦੇ ਵਿੱਚ RIP ਤੋਂ ਅੱਗੇ ਵੱਧ ਸਕਣ। ਇੱਕ ਵਾਰ ਮੁੜ ਤੋਂ ਜਿਹੜੀ ਆ ਉਹ ਜੈਨੀ ਜੌਲ ਵਧਾਈ ਦੀ ਪਾਤਰ ਆ। ਉਸ ਕੁੜੀ ਨੇ ਜਿਗਰਾ ਕੱਢਿਆ ਵਾ। ਇਹ ਚੀਜ਼ਾਂ ਗਾਉਣੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਸਿੱਧਾ CM ਨੂੰ ਸੰਬੋਧਿਤ ਹੋ ਕੇ। ਪਰ ਦੂਜੇ ਪਾਸੇ ਜਿਨ੍ਹਾਂ ਲੋਕਾਂ ਦੀ ਚੁੱਪ ਕਾਇਰਾਨਾ ਸਾਜ਼ਿਸ਼ਾਨਾ ਉਹਨਾਂ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਹੋਣਗੇ। ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਕਿ ਜੇਕਰ ਇਸ ਤਰ੍ਹਾਂ ਗੀਤ ਬੈਨ ਹੋਣਗੇ ਫਿਰ ਸਾਨੂੰ ਸਵਾਲ ਕਰਨਾ ਪਏਗਾ ਕਿ ਤੁਹਾਡਾ ਫਰੀडम ਆਫ ਸਪੀਚ ਕਿੱਥੇ ਹੈ, ਤੁਹਾਡਾ ਰਾਈਟ ਆਫ ਐਕਸਪ੍ਰੈਸ਼ਨਸ ਕਿੱਥੇ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।